ਨੰਬਰ ਦੇ ਨਾਲ ਉਹਨਾਂ ਦੇ ਨਾਲ ਪੁੱਠੇ ਕੰਮ ਕਰਦਾ ਰਿਹਾ। ਤੇਰੇ ਘਰੋਂ ਗਵਾਹੀ ਮਿਲ ਗਈ, ਠੀਕ ਹੈ, ਤੇਰੇ ਪਿੰਡ ਦੇ ਬਾਬਿਆਂ ਦੇ ਕੋਲੋਂ ਗਵਾਹੀ ਮਿਲ ਗਈ ਕਿ ਤੂੰ ਜਨਾਬ ਲੂਤੀ ਬਦਮਾਸ਼ ਹੈ। ਮੈਂ ਇਹ ਪੁੱਛਣਾ ਚਾਹੁੰਦਾ ਵਾਂ ਕਿ ਜਿੰਨੇ ਵੀ ਤੁਸੀਂ ਖਤਮੇ ਨਬੂਵਤ ਦੇ ਮਜਾਹਦ ਚੌਕੀਦਾਰ ਬੈਠੇ ਹੋ, ਬਿਸ ਤੁਸੀਂ ਇੰਨਾ ਕੁ ਹੋ ਗਏ ਹੋ ਪੂਰੀ ਦੁਨੀਆ ਦੇ ਵਿੱਚ 72 ਦੇ 72 ਫਿਰਕੇ। ਇਸ ਟਿਕਟੋਕ ਦੇ ਉੱਤੇ ਮੈਂ ਤੁਹਾਨੂੰ ਵੇਖਿਆ ਕਿ ਆਪਣੀਆਂ ਅੱਖਾਂ ਦੇ ਨਾਲ ਆਪਣੇ ਕੰਨਾਂ ਦੇ ਨਾਲ ਵੇਖਿਆ ਕਿ ਤੁਸੀਂ ਬਿਸਤ ਹੋ ਰਹੇ ਹੋ। ਇਹ ਬਿਸਤੀ ਹੋਣ ਦਾ ਮਕਸਦ ਕੀ ਹੈ ਕਿ ਅਗਰ ਤੁਸੀਂ ਸਹੀ ਜੁਓ, ਤੁਹਾਡੇ ਅੰਦਰੋਂ ਕਿਉਂ ਲੂਤੀ ਬਦਮਾਸ਼ ਨਿਕਲਦੇ ਨੇ, ਤੁਹਾਡੇ ਅੰਦਰੋਂ ਕਿਉਂ ਜ਼ਨਾ ਨਿਕਲਦੇ ਨੇ, ਤੁਹਾਡੇ ਅੰਦਰੋਂ ਕਿਉਂ ਫੋਟੋਆਂ ਨਿਕਲਦੀਆਂ ਨੇ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਅੰਦਰੋਂ ਹੀ ਕਿਉਂ ਗੰਦ ਜਿਹੜਾ ਉਹ ਬਾਹਰ ਨਿਕਲ ਰਿਹਾ ਹੈ। ਬਸ ਸਾਲ ਆ ਗਿਆ ਤੇ ਉਮੇ ਨਾਲ ਗੱਲ ਕੀ ਕਰਾਇਆ ਤੁਹਾਨੂੰ? ਖਮੋਸ਼ ਰੇ ਖਮੋਸ਼। ਇਹ ਜਿੰਨੀ ਆਵਾਜ਼ ਤੂੰ ਗੱਲ ਉਸਤਾਦ ਨਹੀਂ ਬੋਲਣ ਲੱਗੇ ਨੇ ਜਿਹੜੀ ਆਵਾਜ਼ ਤੇ ਜਿਹੜੀ ਫ੍ਰੀਕੁਐਂਸੀ ਨਾਲ ਤੂੰ ਗੱਲ ਸ਼ੁਰੂ ਕੀਤੀ ਸੀ, ਕਿਆ ਤੂੰ ਉਸੇ ਫ੍ਰੀਕੁਐਂਸੀ ਨਾਲ ਗੱਲ ਖਤਮ ਕਰ? ਜਦੋਂ ਤੂੰ ਅੱਧਾ ਬੋਲ ਰਿਹਾ ਨਾ 10 ਸਕਿੰਟ, ਉਹਦੇ ਬਾਅਦ ਤੇਰੀ ਆਵਾਜ਼ ਜਿਹੜੀ ਹੈ ਉਹ ਫਿਰ ਉਹੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਉਹ ਅਲੀ ਪੈ ਕਹਿੰਦਾ ਨਾ ਕੋਈ ਬੰਦਾ ਨਹੀਂ ਲੋਹੇ ਲੈ ਲੈਣ ਤੋਂ ਪਤਾ ਨਹੀਂ ਉਹ ਭਾਂਡੇ ਵੇਚਦਾ, ਪਤੀਸਾ ਵੇਚ ਲੋ, ਭਾਂਡੇ ਵੇਚ ਲੋ, ਪਿਆਲੀਆਂ ਵੇਚ ਲੋ। ਮਤਲਬ ਇਸ ਤਰ੍ਹਾਂ ਨਾ ਗੱਲ ਕਰ। ਗੱਲ ਹੋ ਗਈ ਹੁਣ ਮੈਂ ਤੇਰੀ ਗੱਲ ਸਾਰੀ ਸੁਣੀ ਹੈ ਤੇ ਵਿੱਚ ਮੈਂ ਬੋਲਿਆ ਵੀ ਨਹੀਂ ਤੇ ਕੋਈ ਬੰਦਾ ਹੋਰ ਵੀ ਨਹੀਂ ਬੋਲਿਆ। ਹੁਣ ਮੈਂ ਤਾਂ ਜਵਾਬ ਦੇਣਾ ਹੈ ਤੇ ਤੂੰ ਵੀ ਮਾਈਕ ਮਿਊਟ ਲਾ ਕੇ ਤੇ ਹੋਰ ਸਕੂਨ ਹੋ ਕੇ ਸੁਣਨਾ। ਜੇ ਮੈਂ ਮੇਰੇ ਨਾਲ ਜਵਾਬ ਦੇਣਾ, ਮੈਂ ਤੇਰੇ ਨਾਲ ਗੱਲ ਕੀਤੀ ਹੈ, ਤੂੰ ਮੇਰੇ ਨਾਲ ਗੱਲ ਕਰਨੀ ਹੈ। ਅਗਰ ਕਿਸੇ ਹੋਰ ਦੀ ਗੱਲ ਤੂੰ ਕੀਤੀ, ਮੈਂ ਤੇਰਾ ਗੱਲ ਨਹੀਂ ਸੁਣਾਂਗਾ ਕੋਈ ਵੀ, ਠੀਕ ਹੈ? ਮਤਲਬ ਫਿਰ ਮੇਰੀ ਤਰਫੋਂ ਤੂੰ ਹੀ ਗੱਲ ਕਰ ਲੈ। ਫਿਰ ਜਦੋਂ ਗੱਲ ਤੇਰੀ ਮੇਰੀ ਹੋਣ ਡਈ ਹੈ ਤੇ ਤੂੰ ਤੀਸਰੇ ਬੰਦੇ ਨੂੰ ਵਿੱਚ ਕਿਉਂ ਲਿਆਏਗਾ? ਪਹਿਲਾਂ ਇਹ ਦੱਸ। ਹਾਂ, ਕਿਹੜਾ ਤੀਸਰਾ ਬੰਦਾ? ਜਿਹਦੀ ਵੀ ਕਿਸੇ ਦੀ ਗੱਲ ਕਰੇਗਾ, ਮੈਂ ਕਿਸੇ ਹੋਰ ਦੀ ਗੱਲ ਕੀਤੀ ਹੈ, ਤੁਹਾਡੇ ਤੋਂ ਇਲਾਵਾ ਕਿਸੇ ਹੋਰ ਬੰਦੇ ਦੀ ਗੱਲ ਕੀਤੀ ਆ? ਜਿਹੜੇ 2.5 ਟੋਟਲੂ ਤੁਸੀਂ ਬੈਠੇ ਹੋ ਇਹਨਾਂ ਦੀ ਗੱਲ ਕੀਤੀ, ਇਸ ਤੋਂ ਇਲਾਵਾ ਹੋਰ ਕਿਸੇ ਦੀ ਗੱਲ ਕੀਤੀ ਹੈ? ਭਾਈ ਗੱਲ ਦਾ ਜਵਾਬ ਮੈਂ ਜਵਾਬ ਆਪਣੀ ਮਰਜ਼ੀ ਨਾਲ ਦੇਣਾ ਜਾਂ ਤੇਰੀ ਮਰਜ਼ੀ ਨਾਲ ਜਵਾਬ ਦੇਣਾ? ਮੈਂ ਦੱਸ ਲੈ ਪਹਿਲਾਂ। ਚੱਲ ਦੇ ਜਵਾਬ ਦੇ, ਇਸੇ ਗੱਲ ਦੇ ਰਿਲੇਟਡ। ਮਾਈਕ ਮਿਊਟ ਲਾ ਲੈ। ਲਓ ਜੀ, ਮਿਊਟ ਲੱਗ ਗਿਆ। ਤੇਰਾ ਇਹ ਵੇ ਕਿ ਬਈ ਤੈਨੂੰ 6 ਮਹੀਨੇ ਹੋਏ ਨੇ ਟਿਕਟਾਕ ਤੇ ਆਇਆ ਤੇ ਤੂੰ ਵੇਖਿਆ ਵੀ ਖਤਮੇ ਨਬੂਵਤ ਦੇ ਮਜਾਇਦ ਜਿਹੜੇ ਨੇ ਉਹ ਜ਼ਲੀਲ ਹੋ ਕੇ ਤੇ ਟਿਕਟਾਕ ਛੱਡਣ ਲੱਗੇ ਨੇ। ਕੋਈ ਕਿਸੇ ਤੇ ਕੋਈ ਇਲਜ਼ਾਮ ਲਾਉਂਦਾ ਹੈ, ਕਿਸੇ ਤੇ ਕੋਈ ਇਲਜ਼ਾਮ ਲੱਗਦਾ ਹੈ, ਲੋਕ ਇਲਜ਼ਾਮ ਲੱਗਦੇ ਨੇ ਤੇ ਸ਼ਰਮਿੰਦਾ ਹੋ ਕੇ ਤੇ ਛੱਡ ਕੇ ਟੁਰ ਜਾਂਦੇ ਨੇ। ਆਂਦੇ ਨੇ ਇੱਜ਼ਤ ਪਿਆਰੀ ਇਹ ਦੀਨ ਦਾ ਕੰਮ ਤੇ ਪਰਾਂ ਕਿਰੇ ਗਲੀ ਖਲੋ ਕੇ ਕਰ ਲਾਂਦੇ, ਇੱਥੇ ਤੇ ਇੱਜ਼ਤ ਨਹੀਂ ਪਈ ਲੱਭਦੀ ਹੈ। ਵੇ ਇਹਦੇ ਤੋਂ ਤੇਰੀ ਗੱਲ ਤੋਂ ਇਹ ਪਤਾ ਲੱਗਾ ਹੈ ਕਿ ਇਹ ਜਿਹੜੇ ਬੰਦੇ ਨੇ ਇਹ ਬੜੀ ਗੈਰਤ ਵਾਲੇ ਤੇ ਬੜੀ ਅਨਾਹ ਵਾਲੇ ਨੇ। ਇਹਨਾਂ ਨੇ ਜਿਸ ਵੇਲੇ ਵੇਖਿਆ ਵੀ ਇਲਜ਼ਾਮ ਲੱਗਾ ਤੇ ਉਹ ਟਿਕਟਾਕ ਛੱਡ ਗਏ ਨੇ। ਐਸੇ ਬੇਸ਼ਰਮ ਔਰ ਬੇਗੈਰਤ ਬੰਦੇ ਵੀ ਇਸ ਦੁਨੀਆ ਦੇ ਉੱਤੇ ਹੋਏ ਨੇ ਜਿਨ੍ਹਾਂ ਨੂੰ ਉਹਨਾਂ ਦੇ ਮਰੀਦਾਂ ਨੇ ਆਖਿਆ ਕਿ ਤੂੰ ਸਾਡੀ ਕੁੜੀ ਦੀ ਇੱਜ਼ਤ ਲੁੱਟ ਲਈਏ, ਤੇ ਉਹ ਬੰਦਿਆਂ ਨੇ ਸਾਹਮਣੇ ਆ ਕੇ ਨਾ ਸਫਾਈ ਦਿੱਤੀ ਹੈ, ਨਾ ਉਹਨਾਂ ਪਿੰਡ ਛੱਡਿਆ, ਨਾ ਗਲੀ ਛੱਡੀ, ਨਾ ਮਹੱਲਾ ਛੱਡਿਆ। ਐਸੇ ਬੇਸ਼ਰਮ ਬੰਦੇ ਨੇ। ਫਿਰ ਐਸੇ ਬੰਦੇ ਅਸਾਂ ਬੇਸ਼ਰਮ ਵੇਖੇ ਨੇ ਕਿ ਜਿਹੜੇ ਆਪਣੀਆਂ ਅੱਖਾਂ ਨਾਲ ਪੇ ਵੇਖਦੇ ਨੇ ਕਿ ਜਿਹਦੇ ਹੱਥ ਤੇ ਅਸਾਂ ਬੈਤ ਕੀਤੀ, ਸਾਡੀਆਂ ਬੀਬੀਆਂ ਜਿਹੜੀ ਔਰਤ ਦੇ ਹੱਥ ਚੁੰਮਦੀਆਂ ਸਨ। ਸੀ ਕਿ ਮੇਰੇ ਨਾਲ ਗੱਲ ਕਰਨੀ ਹੌਸਲਾ ਮੈਂ ਤੈਨੂੰ ਆਖਿਆ ਹੀ ਮੇਰੇ ਨਾਲ ਗੱਲ ਕਰਨੀ ਹੈ। ਉਹ ਖਲੋ ਤੇ ਜਾ, ਉਹ ਖਲੋ ਤੇ ਜਾ, ਉਹ ਖਲੋ ਤੇ ਜਾ। ਨਹੀਂ ਖਲੋ ਸਕਦਾ ਕੋਈ। ਉਹ ਗੱਲ ਉਹ ਮੇਰੀ ਗੱਲ ਸੁਣ, ਮੇਰੀ ਗੱਲ ਦਾ ਤੂੰ ਮੈਂ ਤੇਰੇ ਨਾਲ ਮੈਂ ਕਿਸੇ ਦਾ ਨਾਂ ਲਿਆ? ਕੀ ਕੰਮ ਹੈ ਕਿ ਚੌਥੇ ਬੰਦੇ ਨੂੰ ਲਿਆ? ਉਹ ਮੈਂ ਕਿਸੇ ਦਾ ਨਾਂ ਲਿਆ ਯਾਰ? ਮੈਂ ਕਿਸੇ ਉਹ ਮੈਂ ਤੇਰੇ ਨਾਲ ਹੀ ਗੱਲ ਕਰਦਾ ਨਾ ਕਿਸੇ ਬੰਦੇ। ਮੈਂ ਜੋ ਇੱਥੇ ਹਾਂ ਮੇਰੇ ਨਾਲ ਗੱਲ ਕਰ। ਉਹ ਤੂੰ ਮਾਈਕ ਤੇ ਮਿਊਟ ਕਰਨਾ, ਮਾਈਕ ਮਿਊਟ ਕਰ। ਮੈਂ ਤੈਨੂੰ ਆਖਿਆ ਸੀ ਕਿ ਤੂੰ ਆਪਣੀ ਗੱਲ ਦੇ ਉੱਤੇ ਖਲੋਣਾ ਹੈ। ਓਹੋ ਗੱਲ, ਉਹ ਮੇਰੀ ਗੱਲ ਸੁਣ, ਮਾਈਕ ਮਿਊਟ ਕਰ। ਮੈਂ ਮੇਰੀ ਗੱਲ ਸੁਣ, ਮੇਰੀ ਗੱਲ ਸੁਣ ਯਾਰ, ਇੰਜ ਨਾ ਕਰ, ਮੇਰੀ ਗੱਲ ਸੁਣ। ਤੇਰੀ ਮੈਂ ਗੱਲ ਪੁਰ ਸਕੂਨ ਹੋ ਕੇ ਸੁਣੀ ਹੈ, ਤੂੰ ਕਿਉਂ ਚੁੱਪ ਕਰਦਾ ਪਿਆ? ਪਹਿਲਾਂ ਗੱਲ ਸੋਚ ਲਈਏ ਕਿ ਬੰਦਾ ਕਦ ਤੱਕ ਰਹੇਗਾ ਆਪਣੀ ਇਸ ਗੱਲ ਤੇ। ਮੈਂ ਗੱਲ ਪਾਲੀ, ਤੇਰੀ ਗੱਲ ਬਦਲੇ, ਤੂੰ ਪੜ ਨਾ ਸਕਿਓ ਗੱਲ ਤੇ। ਐਵੇਂ ਹੀ ਉਕਾਬ ਨੇ ਜ਼ਿੰਦਗੀ ਜਿਹੜੀ ਹੈ ਖੱਜਲ ਖਰਾਬ ਕਰਨ ਡਿਆ ਤੇਰੇ ਇੱਕ ਬੇਤਬਾਰ ਦੀ ਗੱਲ ਤੇ ਕਿ ਤੈਨੂੰ ਪਹਿਲਾਂ ਮੈਂ ਆਖਿਆ ਕਿ ਤੂੰ ਗੱਲ ਮੇਰੇ ਨਾਲ ਕਰ। ਨਾ ਕਿਹਾ ਕਰ, ਤੂੰ ਚੀਰੀ ਨਾ ਆਖਿਆ। ਹੁਣ ਮੈਨੂੰ ਗੱਲ ਕਰਨ ਦੇਂਗਾ ਕਿ ਨਹੀਂ? ਤੈਨੂੰ ਉਹ ਗੱਲ ਸੁਣ, ਤੇਰੇ ਨਾਲ ਆਵਾਜ਼ ਮੈਨੂੰ ਉੱਚੀ ਕਰਨੀ ਪੈਣੀ ਏ। ਘਰ ਜਾਏਗਾ ਹੁਣ ਮੈਨੂੰ ਤੇਰੇ ਨਾਲ ਆਵਾਜ਼ ਉੱਚੀ ਕਰਕੇ ਗੱਲ ਕਰਨੀ ਪੈਣੀ ਏ ਜਾਂ ਮੇਰੀ ਗੱਲ ਸੁਣ ਲੇਗਾ? ਮੈਂ ਤੈਨੂੰ ਪਿਆਨਾ ਵਾਂ ਕਿ ਵੇਖ ਕਿੱਡੇ ਗੈਰਤਮੰਦ ਲੋਕ ਨੇ ਕਿ ਜਿਹੜੇ ਚੁੱਪ ਕਰਕੇ ਆਪਣੀ ਇੱਜ਼ਤ ਬਚਾ ਕੇ ਨਿਕਲ ਗਏ। ਜਿਸ ਉਹਨਾਂ ਆਖਿਆ ਇੱਥੇ ਬਿਸਤੀ ਹੋਣ ਲੱਗੀ ਏ, ਉਹ ਤੇ ਲੰਘ ਲੈ ਕੇ ਲੋਕ ਨਿਕਲ ਗਏ ਨੇ। ਹੁਣ ਚੁੱਪ ਉਹ ਗੱਲ ਅਗਲੇ ਨੂੰ ਵੀ ਕਰਨ ਦੇ ਨਾ। ਤੇਰੀ ਗੱਲ 'ਚ ਕੋਈ ਬੰਦਾ ਬੋਲਿਆ? ਤੇਰਾ ਜਿਹੜਾ 2 ਨੰਬਰ ਖਲੀਫਾ ਹੈ ਉਹਨੇ ਬਿਲਕੁਲ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕੀਤੀ। ਉਹਦੇ ਤੇ ਇਲਜ਼ਾਮ ਕਿੱਡੇ ਗੰਦੇ ਲੱਗੇ ਨੇ।
ਉਹਦੇ ਮੁਰੀਦਾਂ ਨੇ ਇਲਜ਼ਾਮ ਲਾਏ ਨੇ, ਉਹਦੇ ਮੁਰੀਦਾਂ ਨੇ ਆਖਿਆ ਕਿ ਇਹ ਲਵਾਤਤ ਕਰਦਾ ਹੈ ਤੇ ਕਰਾਂਦਾ ਹੈ, ਲੋਕਾਂ ਦੇ ਮੁੰਡਿਆਂ ਨਾਲ ਇਹ ਬਦਕਾਰੀ ਕਰਦਾ ਹੈ ਤੇ ਕਰਾਂਦਾ ਹੈ, ਨੌਜਵਾਨ ਕੁੜੀਆਂ ਤੇ ਮੁੰਡਿਆਂ ਦਾ ਉਹਨੇ ਗਰੋਹ ਪਾਲਿਆ ਸੀ। ਸਾਰਾ ਕਾਦੀਆਂ ਜਾਣਦਾ ਹੈ ਕਿ ਉਹਨੇ ਨੌਜਵਾਨ ਕੁੜੀਆਂ ਤੇ ਮੁੰਡਿਆਂ ਦਾ ਗਰੋਹ ਪਾਲਿਆ ਸੀ ਤੇ ਉਹ ਉੱਤੇ ਗੰਦਗੀ ਫੈਲਾਉਂਦਾ ਸੀ ਪਿਆ। ਇੱਕ ਐਸਾ ਬੇਗੈਰਤ ਸੀ ਇਹ ਜਿਹਨੂੰ ਤੁਸੀਂ 2 ਨੰਬਰ ਖਲੀਫਾ ਮੰਨਿਆ ਹੈ, ਉਹਨੇ ਕਿਉਂ ਨਹੀਂ ਪਿੰਡ ਛੱਡਿਆ? ਲੋਕਾਂ ਟਿਕਟਾਕ ਛੱਡ ਦਿੱਤੀ ਹੈ। ਤੇਰਾ 2 ਨੰਬਰ ਖਲੀਫਾ ਕਿਉਂ ਨਹੀਂ ਸੀ ਛੱਡਦਾ? ਉਹ ਕਿਉਂ ਨਹੀਂ ਸੀ ਕਾਦੀਆਨ ਛੱਡਦਾ? ਮੈਨੂੰ ਦੱਸ। ਜਦੋਂ ਉਹਦੀ ਇੱਜ਼ਤ ਦੇ ਉੱਤੇ ਰਫਾ ਆਉਂਦਾ ਰਿਹਾ, ਉਹਦੇ ਮਰੀਦ ਉਹਦੇ ਤੇ ਇਲਜ਼ਾਮ ਲਾਉਂਦੇ ਰਹੇ ਨੇ, ਉਹਨੂੰ ਗੈਰਤ ਕਿਉਂ ਨਹੀਂ ਆਈ? ਉਹਦੇ ਵਿੱਚ ਗੈਰਤ ਕਿਉਂ ਨਹੀਂ ਜਾਗੀ ਤੇਰੇ 2 ਨੰਬਰ ਖਲੀਫਾ 'ਚ? ਮੈਨੂੰ ਦੱਸ। ਉਹ ਗਲਤ ਸੁਣ, ਤੇਰੇ 2 ਨੰਬਰ ਖਲੀਫਾ 'ਚ ਗੈਰਤ ਕਿਉਂ ਨਹੀਂ ਸੀ ਜਾਗਦੀ? ਉਹ ਕਿਹੜੀ ਮਿੱਟੀ ਦਾ ਬਣਿਆ ਸੀ ਕਿ ਲੋਕ ਉਹਦੇ ਮੂੰਹ ਤੇ ਖਲੋ ਕੇ ਤੇ ਉਹਦੇ ਤੇ ਲਵਾਤਤ ਦਾ ਇਲਜ਼ਾਮ ਲਾਉਂਦੇ ਸਨ, ਜ਼ਨਾ ਦਾ ਇਲਜ਼ਾਮ ਲਾਉਂਦੇ ਸਨ, ਤੇ ਉਹ ਬੇਸ਼ਰਮਾ ਔਰ ਉੱਤੇ ਲਗਾ ਫਿਰਦਾ ਸੀ ਤੇਰਾ 2 ਨੰਬਰ ਖਲੀਫਾ। ਉਹਨੂੰ ਕੀ ਮਸਲਾ ਸੀ? ਇਹਨੂੰ ਕਹਿੰਦੇ ਨੇ ਗੈਰਤ ਵਾਲੇ ਬੰਦਿਆਂ ਵਿੱਚ ਤੇ ਬੇਗੈਰਤ ਬੰਦਿਆਂ 'ਚ ਇਹ ਫਰਕ ਹੁੰਦਾ ਹੀ। ਜਿਨ੍ਹਾਂ ਨੂੰ ਤੁਸੀਂ ਫਾਲੋ ਕਰਨ ਲੱਗੇ ਇਹ ਉਮੀਦਾਂ ਨਸਰ ਹੈ। ਤੇਰੇ 4 ਨੰਬਰ ਖਲੀਫਾ ਦੀ ਕੁੜੀ ਹੈ, ਉਹ ਵੀ ਕਹਿੰਦੀ ਹੈ ਕਿ ਮੇਰਾ ਜਣਾ ਵਾਕਿਆ ਹੀ ਮੇਰੀ ਕੁੜੀ ਨਾਲ ਜ਼ਨਾ ਕਰਦਾ ਰਿਹਾ। ਮੈਨੂੰ ਦੱਸ, ਜਿਹੜਾ ਤੇਰੀ 4 ਨੰਬਰ ਖਲੀਫਾ ਦੀ ਕੁੜੀ ਰੋਂਦੀ ਸੀ ਤੇ ਤੇਰੀ 4 ਨੰਬਰ ਖਲੀਫਾ ਦੀ ਦੋਤਰੀ ਅੱਗੋਂ ਰੋ ਕੇ ਆਂਦੀ ਸੀ ਕਿ ਮੇਰਾ ਪਿਓ ਮੇਰੀ ਇੱਜ਼ਤ ਲੁੱਟ ਕੇ ਲੈ ਗਿਆ, ਮੈਨੂੰ ਦੱਸ ਤੇ ਸਹੀ ਨਾ, ਉਹਨਾਂ ਨੂੰ ਕਿਉਂ ਨਹੀਂ ਗੈਰਤ ਆਈ? ਇਹਨਾਂ ਬੇਗੈਰਤਾਂ ਨੂੰ ਕਿਉਂ ਨਹੀਂ ਗੈਰਤ ਆਈ? ਇਹਨਾਂ ਮਰਜ਼ਾਈਆਂ ਨੂੰ ਇਹਨਾਂ ਕਿਉਂ ਨਹੀਂ ਗਏ? ਸਾਰੇ ਮਰਜ਼ਾਈ ਛੱਡ ਗਏ ਨੇ। ਅੱਛਾ ਗੱਲ ਸੁਣ, ਸਾਰੇ ਬੇਗੈਰਤ ਨਹੀਂ ਹੁੰਦੇ। ਜਿਸ ਤਰ੍ਹਾਂ ਮੁਸਲਮਾਨ ਜਿਸ ਤਰ੍ਹਾਂ ਮੁਸਲਮਾਨ ਟਿਕਟਾਕ ਛੱਡ ਗਏ ਨੇ ਨਾ, ਮਿਰਜ਼ਾਈਆਂ 'ਚ ਕਈ ਆਏ ਨੇ ਜਿਨ੍ਹਾਂ ਮਿਰਜ਼ਾਈਅਤ ਛੱਡ ਦਿੱਤੀ ਨਿੱਦਾ ਨਸਰ ਦਾ ਕੇਸ ਸੁਣ ਕੇ। ਲੇਕਿਨ ਤੁਹਾਡੇ ਹਰ ਦੇ ਬੇਗੈਰਤ ਉੱਥੇ ਵਿੱਚੇ ਹੀ ਬੈਠੇ ਨੇ, ਉਹਨਾਂ ਨੂੰ ਪਤਾ ਨਹੀਂ ਪਿਆ ਲੱਗਦਾ ਕਿ ਬਈ ਦੇਖੋ ਸਾਡੇ 4 ਨੰਬਰ ਖਲੀਫਾ ਦੀ ਦੋਤਰੀ ਵੀ ਕਹਿੰਦੀ ਹੈ, ਦੋਤਰੀ ਜਿੱਥੇ ਉਹ ਰਹਿੰਦੇ ਸੀ ਥੱਲੇ ਇਬਾਦਤਗਾਹ ਸੀ, ਉੱਤੇ ਉਹਦੀ ਰਹਿਸ਼ ਸੀ। ਉਸ ਇਬਾਦਤਗਾਹ ਦੇ ਵਿੱਚ ਉਹਦੇ ਨਾਲ ਜ਼ਨਾ ਕਰਦਾ ਰਿਹਾ, ਉਹਦਾ ਪਿਓ ਉਹਦੇ ਨਾਲ ਜ਼ਨਾ ਕਰਦਾ ਰਿਹਾ। ਉਹ ਕੁੜੀ ਵੀ ਆਂਦੀ ਹੈ, ਮੈਂ ਤਾਂ ਨਹੀਂ ਪਿਆਂਦਾ। ਉਹਦੀ ਫਿਰ ਅੱਗੋਂ ਮਾਂ ਗਵਾਹੀ ਦਿੰਦੀ, ਉਹ ਕਹਿੰਦੀ ਹੈ ਕਿ ਮੇਰੀ ਕੁੜੀ ਨਾਲ ਮੈਂ 10,000% ਮੁਤਫਿਕ ਹਾਂ। ਉਹ ਸਹੀ ਕਹਿੰਦੀ ਪਈ ਹੈ, ਮੇਰਾ ਜਣਾ ਜਿਹੜਾ ਉਹ ਮੇਰੀ ਕੁੜੀ ਦੀ ਇੱਜ਼ਤ ਲੁੱਟਦਾ ਰਿਹਾ। कैसे तुसी बेगैरत हो? जेड़े गैरतमंद सन वेला तुहाडे च भी छड्ड के टुर गए, उन्होंने कहा लानत पाओ ये मिर्जाईयत जिहड़ी है ये ते गंद दा निरा ढेर है। लेकिन वेख लै इत्थों टिकटाक तो भी जेड़े गैरतमंद बंदे ने उन्हां दी इज्जत ते रफा आमदा छड्ड दिंदे ने, लेकिन जेड़े बेगैरत ने तेरे हार दे ओ ना खलीफा नूं छड्डदे ने ना खलीफा दीयां दोतरियां दीयां चीकां सुण के छड्डदे ने, क्योंकि जदों बंदे च गैरत ना रवे इंज दे बंदे हो जांदे ने। हुण छोड़ के अपने माइक तो दौड़िया क्यों है? आ मैं तेरे भांडे पकावा, तू समझना मेरी आवाज उच्ची है। चल का कुत्ते आ कुत्ते आ मैं चेक करा तेरी आवाज कितनी उच्ची है। ਮਿਰਜ਼ਾਈ ਤੇ ਬੁਜ਼ਦਿਲ ਹੀ ਜਿਹੜੇ ਨੇ, ਹੁਣੀ ਮੈਂ ਅਵੈਸ ਵਾਲੀ ਬਰੋਡ ਤੇ ਬੈਠਾ ਸੀ ਤੇ ਉੱਥੇ ਇਹ ਖਤਮ ਨਬੂਵਤ ਯੂਨੀਵਰਸਿਟੀ ਵਾਲਾ अजीम भट्ट साहब आए। अजीम तो वो कहने लगा अवैस के चौहान साहब आप थोड़ी देर सब्र करें, मैं अभी आपको आयत इस्तखलाफ के मुतल्लिक ना इनसे बात करवाता हूँ अजीम भट्ट साहब से। ਤੇ ਅਜ਼ੀਮ ਬੱਟ ਕਹਿੰਦਾ ਮੈਂ ਤੇ ਨਹੀਂ ਗੱਲ ਕਰਨੀ ਉਹਦੇ ਤੇ। ਉਹਦੇ ਬਾਅਦ ਜੋਇਆ ਆਇਆ ਥੱਲਿਓਂ, ਉਹ ਜੋਇਆ ਨੂੰ ਕਿਹਾ ਕਿ ਤੁਸੀਂ ਗੱਲ ਕਰ ਲਓ ਆਇਤ ਸਵਾਲ। ਉਹ ਕਹਿੰਦਾ ਨਹੀਂ ਮੈਨੇ ਨਹੀਂ ਬਾਤ ਕਰਨੀ। ਯਾਨੀ ਮਿਰਜ਼ਾਈਆ ਦਾ ਇਹ ਹਾਲ ਹੈ, ਇਹ ਪਾਪੜ ਕੜਾਰੇ ਵੇਚਣ ਵਾਸਤੇ ਤੇ ਅੱਗੇ ਨੇ, ਇਹਨਾਂ ਕੋਲ ਦਲੀਲ ਕੋਈ ਨਹੀਂ ਹੈਗੀ, ਬਸ ਇਹੀ ਹੈ। ਕੱਖ ਵੀ ਨਹੀਂ, ਕੱਖ ਛੜਾ ਰੋਲਾ ਪਾਉਣਾ ਹੁੰਦਾ। ਇਹ ਹੁਣ ਨਜ਼ੀਰ ਸਾਹਿਬ ਇਹ ਹੁਣ ਇੱਥੋਂ ਜਾਏਗਾ ਉਮੇ ਦੀ ਬਰਾੜ ਦੇ, ਉੱਥੇ ਜਾ ਕੇ ਨਾ ਹੁਣ ਸਾਰੀ ਸਟੋਰੀ ਸੁਣਾਏਗਾ। ਹਾਂ ਬੜਾ ਮਾਰ ਕੇ ਆਏ ਆ। ਫਿਰ ਬੇਸ਼ਰਮੀ ਦੀ ਤੇ ਬੇਗੈਰਤੀ ਦੀ ਹੱਦ ਹੈ ਕਿ ਉਹ ਲੋਕਾਂ ਨੂੰ ਤਾਨੇ ਮਾਰਦੇ ਨੇ ਆ ਕੇ ਪਏ ਜਿਨ੍ਹਾਂ ਦੇ ਆਪਣੇ ਘਰ ਦੇ ਵਿੱਚ ਇੰਨਾ ਗੰਦ ਹੈ। ਮੈਂ ਇਹੀ ਸੋਚ ਰਿਹਾ ਸੀ ਕਿ ਇਹਨੂੰ ਕੋਈ ਸ਼ਰਮ ਨਹੀਂ ਆ ਰਹੀ, ਕੀ ਗੱਲਾਂ ਕਰ ਰਿਹਾ ਵੀ ਜੇ ਤੁਹਾਡਾ ਆਈਨਾ ਤੁਹਾਨੂੰ ਦਿਖਾਵਾਂਗੇ ਕਿੱਥੇ ਜਾਓਗੇ। ਸ਼ਰਮ ਪ੍ਰੂਫ ਨੇ ਐਸੀ ਮਿੱਟੀ ਦੇ ਬਣੇ ਨੇ, ਵੱਲਾ ਐਸੀ ਮਿੱਟੀ ਦੇ ਬਣੇ ਨੇ ਕਿ ਕੋਈ ਬੰਦਾ ਤਸੱਵਰ ਵੀ ਨਹੀਂ ਕਰ ਸਕਦਾ ਕਿ ਇਸ ਤਰ੍ਹਾਂ ਵੀ ਕੋਈ ਬੰਦਾ ਹੋ ਸਕਦਾ ਹੈ, ਇੰਜ ਵੀ ਕੋਈ ਕੌਮ ਕਮਿਊਨਿਟੀ ਹੋ ਸਕਦੀ ਹੈ। ਤਾਰਿਕ ਚੌਹਾਨ ਸਾਹਿਬ ਉੱਥੇ ਕੋਈ ਬੰਦਾ ਪੇ ਕਹਿੰਦਾ ਸੀ ਤਾਰਿਕ ਚੌਹਾਨ ਨੇ ਅਕਾਬ ਦੀ ਪੰਪੀ ਮਾਰੀ ਹੈ, ਉਹ ਕੀ ਚੱਕਰ ਹੁੰਦਾ ਹੈ? ਕੀ ਮਾਰੀ? ਪੰਪੀ ਮਾਰੀ ਹੈ, ਪਤਾ ਨਹੀਂ ਕੀ ਮਾਰੀ ਜਾਂਦਾ। ਕੀ ਕਹਿ ਰਹੇ ਅਸਲ ਗੱਲ ਹੈ ਕਿ ਮਿਰਜ਼ਾਈਆਂ ਦੀ ਆਪਣੀ ਤਾਰੀਖ ਦੇਖੋ ਕੈਸੀ ਬਦਤਰੀਨ ਸਿਆਹ ਤਾਰੀਖ ਹੈ, ਔਰ ਇਹਨੂੰ ਸ਼ਰਮ ਹੀ ਨਹੀਂ ਆਉਂਦੀ। ਕਿਸ ਮੂੰਹ ਨਾਲ ਤੁਸੀਂ ਆ ਕੇ ਤੁਸੀਂ ਲੋਕਾਂ ਦੇ ਉੱਤੇ ਗੱਲਾਂ ਕਰਦੇ ਹੋ? ਤੁਸੀਂ ਤੁਹਾਡਾ ਤੇ ਆਪਣਾ ਮੁਸਲਿਮ ਮੌਤ ਜਿਹੜਾ ਹੈ। ਮੈਂ ਆਖਿਆ ਤਾਰਿਕ ਚੌਹਾਨ ਨਹੀਂ ਹੋਣਾ, ਉਹ ਅਕਬਰ ਖਾਨ ਹੋਣਾ, ਅਕਬਰ ਖਾਨ। ਬਹਰਾਲ
ਇਹ ਬਹੁਤ ਹੀ ਅੱਲਾ ਦੀ ਕਸਮ ਐਡੀ ਕੁ ਢੀਠ ਤੇ ਬੇਸ਼ਰਮ ਕੌਮ ਤੁਹਾਨੂੰ ਦੁਨੀਆ ਭਰ ਚ ਫਿਰ ਲੋ ਨਹੀਂ ਮਿਲਣ ਲੱਗੀ ਹੈ। ਢੀਠ ਤੇ ਬੇਸ਼ਰਮ ਉੱਕਾ ਨਾ ਥੱਕਦੇ ਨੇ ਨੱਕਦੇ ਨੇ, ਫੇਰ ਪਤਾ ਕੀ ਬੇਹਯਾਵਾਂ ਐਸੀਆਂ ਐਸੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਨੂੰ ਸੁਣ ਕੇ ਯਾਰ ਕੋਈ ਮਰਜ਼ਈ ਵੀ ਨਹੀਂ ਬੋਲ ਕੇ ਆਂਦਾ ਵੀ ਜਿਹੜੀ ਤੂੰ ਗੱਲ ਕਰਨ ਲੱਗੇ ਐ ਉਹ ਗੱਲ ਮੁਤਾਬਕਤ ਨਹੀਂ ਰੱਖਦੀ ਹਕਾਇਕ ਨਾਲ। ਹੁਣ ਮੈਂ 10-15 ਮਿੰਟ ਪਹਿਲੇ ਜਾਂ ਅੱਧਾ ਘੰਟਾ ਪਹਿਲੇ ਇੱਕ ਬਰਾੜ ਤੇ ਵੇਖਿਆ, ਉੱਥੇ ਮਿਰਜ਼ਾਈ ਆਪਸ ਚ ਗੱਲਾਂ ਪੇ ਕਰਨ, ਆਖਣ ਪਏ ਇਹ ਤੇ ਬਦਤਰੀਨ ਮਖਲੂਕ ਨੇ, ਇਹ ਜਿਹੜੇ ਮੁਸਲਮਾਨ ਨੇ ਨਾ ਇਹ ਬਦਤਰੀਨ ਮਖਲੂਕ ਨੇ, ਇਹਨਾਂ ਤੋਂ ਪਿਛਾ ਰਹਿਣਾ ਚਾਹੀਦਾ ਹੈ, ਇੰਜ ਉਹ ਇਹ ਲੱਗੇ ਯਬ ਯਬ ਕਰਨਾ। ਅੱਛਾ ਇੱਕ ਨੇ ਇੱਥੋਂ ਅਮਰ ਤਾਈ ਭਾਈ ਮਜ਼ੇ ਦੀ ਗੱਲ ਹੈ ਤੇ ਮੰਨਦੇ ਵੀ ਨਹੀਂ ਸਾਨੂੰ ਕਿ ਇਹ ਮੁਸਲਮਾਨ ਜਿਹੜੇ ਨੇ ਆਪਣੇ ਆਪ ਨੂੰ ਕਾਫਰ, ਵੇਖੋ ਕਾਫਰ ਕਿੰਝ ਕਹਿੰਦੇ ਨੇ ਸਾਨੂੰ, ਇਹ ਆਪਣੇ ਆਪ ਨੂੰ ਮੁਸਲਮਾਨ ਲੈਂਦੇ ਯਾਰ। ਅਲੀ ਮੈਨੂੰ ਗੱਲ ਕਰ ਲੈਣ। ਉਹ ਇੱਕ ਜਿਹੜਾ ਨਾ ਉਹਨੇ ਜਿਸ ਤਰ੍ਹਾਂ ਉਹ ਆਂਦਾ ਨਾ ਵੀ ਇੱਕ ਨੇ ਝੂਠ ਮਾਰਿਆ ਤੇ ਉਹਨੇ ਆਖਿਆ ਵੀ ਸਾਡੀ ਜਿਹੜੀ ਉੱਠਣੀ ਆਈ ਉਹ ਐਡੀ ਲੰਮੀ ਆਈ ਕਿ ਉਹ ਜਨਾਬ ਉਹਦਾ ਅਗਲਾ ਪਿਛਲਾ ਪੁਛਲ ਪੀਰਾਂ ਤੇ ਅਗਲਾ ਮੂੰਹ ਦਾ ਇੰਨੇ ਕਿਲੋਮੀਟਰ। ਉਹਨੇ ਆਖਿਆ ਸਾਡੇ ਘਰ ਢਾਂਗਣਾ ਹੈ ਜਿਹੜਾ ਸਮਾਨ ਤੋਂ ਲਾ ਕੇ ਲਿਆਉਂਦੇ, ਉਹਨੇ ਕਿੱਥੇ ਰੱਖਦੇ ਤੁਹਾਡੀ ਖੁਰਲੀ ਚ। ਸੋ ਹਿਸਾਬ ਹੈ ਇੱਥੇ ਉਹ ਝੂਠ ਮਾਰਨ ਲੱਗੇ ਨੇ ਤੇ ਉਹ ਮਰਜ਼ਾਈ ਪਿਆ ਕਹਿੰਦਾ ਹੈ ਦੂਜੇ ਨੂੰ ਬਈ ਇੱਥੇ ਜਿੰਨੇ ਮੁਸਲਮਾਨ ਸਨ ਨਾ, ਪਤਾ ਨਹੀਂ ਅਮਰੀਕਾ ਦੀ ਕਿਸ ਸਟੇਟ ਦਾ ਨਾਂ ਲੈਣ ਲੱਗ, ਕਹਿੰਦੇ ਉੱਥੇ ਸਾਰੇ ਮੁਸਲਮਾਨ ਸੂਦ ਦਾ ਕਾਰੋਬਾਰ ਕਰਦੇ ਸਨ, ਦੁਕਾਨਾਂ ਤੇ ਸ਼ਰਾਬਾਂ ਵੇਚਦੇ ਸਨ, ਤੇ ਕਹਿੰਦਾ ਜੀ ਇਹ ਜਿਹੜੇ ਮੁਸਲਮਾਨ ਨੇ ਨਾ ਇਹ ਸਾਰੇ ਇਹ ਕੰਮ ਕਰਦੇ ਸਨ, ਸੂਦ ਦਾ ਕਾਰੋਬਾਰ ਤੇ ਸ਼ਰਾਬਾਂ ਵੇਚਦੇ ਸਨ। ਸਿਰਫ ਸਾਡੀ ਜਮਾਤ ਦੇ ਬੰਦਿਆਂ ਨੂੰ ਵੇਖ ਕੇ ਨਾ ਤੇ ਉਹਨਾਂ ਨੇ ਛੱਡ ਦੇ, ਉਹਨਾਂ ਨੂੰ ਪਤਾ ਲੱਗਾ ਕਿ ਇਹ ਗੁਨਾਹ ਹੈ, ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਗੁਨਾਹ ਹੈ। ਤੋਬਾ ਯਾ ਅੱਲਾ। ਜਰਮਨੀ ਚ ਤੁਸੀਂ ਦੇਖੋ ਸਾਰੇ ਮਿਰਜ਼ਾਈਆਂ ਦੇ ਰੈਸਟੋਰੈਂਟ ਨੇ, ਉਹਨਾਂ ਦੇ ਕਾਰੋਬਾਰ ਨੇ, ਉਹ ਚਕਲੇ ਵੀ ਉਹਨਾਂ ਨੇ ਖੋਲੇ ਨੇ, ਪਰ ਨਾ ਕਿਸੇ ਦਾ ਹੋਰ ਰੱਖਿਆ, ਪਰ ਕੰਮ ਸਾਰੇ ਹੋ ਰਹੇ ਨੇ ਉੱਥੇ। ਉਹ ਖਲੀਫਾ ਨੂੰ ਪਤਾ ਹੈ ਉਹਨਾਂ ਦਾ, ਉਹ ਚੰਦੇ ਦੇ ਰਹੇ ਨੇ ਨਾ। ਹਾਂਜੀ ਹਾਂਜੀ ਮੈਂ ਅੱਖਾਂ ਨਾਲ ਵੇਖ ਕੇ ਆਇਆ। ਉੱਥੇ ਕਾਰੋਬਾਰ ਸੂਦ ਦਾ ਪੇ ਕਰਦੇ ਨੇ, ਉਹ ਜਿਹੜਾ ਸ਼ਰਾਬਾਂ ਪੇ ਵੇਚਦੇ ਨੇ, ਨਾਈਟ ਸ਼ਾਪਾਂ ਤੇ ਸਾਰਾ ਕੁਝ ਗੰਦ ਮੰਦ ਹੋਣ ਲੱਗੇ ਆ। ਲੇਕਿਨ ਮੈਂ ਹੈਰਾਨ ਆ ਗੱਲ ਸੁਣ ਕੇ ਕਿ ਉਹ ਜਿਹੜੇ ਸਾਹਮਣੇ ਦੋਲੇ ਸ਼ਾਹ ਦੇ ਚੂਹੇ ਬੈਠੇ ਨੇ ਉਹ ਵੀ ਨਹੀਂ ਆਂਦੇ ਯਾਰ ਨਾ ਝੂਠ ਮਾਰ, ਇੰਜ ਦੀ ਨਹੀਂ ਅਸੀਂ ਹੈ, ਸਾਡੇ ਵਿੱਚ ਤੇ ਬੜਾ ਗੰਦ ਹੈ, ਸਾਡੇ ਬੰਦੇ ਤਾਂ ਸਾਰਾ ਕੁਝ ਕਰਨ ਲੱਗੇ, ਕੋਈ ਨਹੀਂ ਬੋਲਦਾ, ਖੁਸ਼ ਪੇ ਹੁੰਦੇ ਨੇ ਭਾਈ ਬੜਾ ਬਈ ਪੈਰ ਜੋੜ ਕੇ ਝੂਠ ਮਾਰਨ ਲੱਗੇ ਆ ਬਈ। ਤੋਬਾ ਯਾ ਅੱਲਾ ਤੋਬਾ। ਇਸ ਲਈ ਮਿਰਜ਼ਾਈ ਦੂਸਰੇ ਬਰੋਰ ਤੇ ਆ ਨਹੀਂ ਨਾ ਸਕਦੇ, ਆਪਸ ਚ ਬਹਿ ਕੇ। ਔਰ ਇਹਨਾਂ ਦਾ ਖਲੀਫਾ ਵੀ ਇਹੀ ਕਰਦਾ, ਆਪਣੇ ਸਾਹਮਣੇ ਭੇਡਾਂ ਬਿਠਾ ਲੈਂਦਾ ਤੇ ਉਹ ਜਿੰਨੀਆਂ ਵੀ ਚਵਲਾ ਮਾਰੇ ਭੇਡਾਂ ਕਹਿਣਗੀਆਂ ਜੀ ਵਾਹ ਜੀ ਵਾਹ ਖਲੀਫਾ ਨੇ ਕੈਸੀ ਮਾਰਫਤ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਮਿਰਜ਼ਾਈ ਆਪਸ ਚ ਬਹਿ ਕੇ ਇੱਕ ਦੂਸਰੇ ਨੂੰ ਥਾਪੀਆਂ ਮਾਰਦੇ ਰਹਿੰਦੇ। अस्सलाम वालेकुम। वालेकुम अस्सलाम रहमतुल्लाह। हाँ जनाब क्या हाल है, ठीक हो? और सर जी तू मुस्लिम नाल बैठा है, इसको पुछ लो कोई चाह पानी। ਇਹ ਵੀ ਉਹਨਾਂ ਦੇ ਨਾਲ ਦਾ ਹੀ ਹੈ ਕਿ ਇਹਨੂੰ ਕੀ ਹੋਵੇ। ਸਲਾਮ ਅਲੈਕਮ। ਮੈਂ ਥੱਲੇ ਜਾ ਰਿਹਾ, ਮੈਂ ਇੱਕੋ ਹੀ ਗੱਲ ਕਰਦੀ ਸੀ ਕਿ ਅਮਰ ਭਾਈ ਉਹਨਾਂ ਦੀਆਂ ਤੁਸੀਂ ਚੀਕਾਂ ਵੀ ਬਰਦਾਸ਼ਤ ਨਹੀਂ ਕਰਦੇ, ਉਹ ਗਾਲਾਂ ਕੱਢਦੇ, ਉਹਨਾਂ ਨੂੰ ਕੱਢਣ ਦਿਓ। ਜੋ ਤੁਸੀਂ ਉਹਨਾਂ ਨੂੰ ਹਾਲ ਉਹਨਾਂ ਦਾ ਕਰਤਾ, ਨੰਗਿਆਂ ਕਰਦਾ, ਜ਼ਲੀਲੋ ਖੁਆਰ ਕਰਤਾ, ਤੁਸੀਂ ਚਾਹੁੰਦੇ ਹੋ ਕਿ ਆਵਾਜ਼ ਵੀ ਨਾ ਨਿਕਲੇ, ਬਰਦਾਸ਼ਤ ਕਰੋ। ਉਹ ਹਰ ਜਗ੍ਹਾ ਤੇ ਤੁਹਾਨੂੰ ਜਿੱਥੇ ਤੁਹਾਨੂੰ ਉਹ ਬੁਰਾ ਕਹਿੰਦੇ ਨੇ ਨਾ, ਉਹਨਾਂ ਦਾ ਹੱਕ ਬਣਦਾ ਤੁਹਾਨੂੰ ਬੁਰਾ ਕਹਿਣਾ। ਕਿਉਂ ਕਿ ਤੁਸੀਂ ਉਹ ਉਹਨਾਂ ਨਾਲ ਕਰਤਾ ਕਿ ਮੇਰਾ ਨਹੀਂ ਖਿਆਲ ਕਿ ਮਰਜ਼ਈਅਤ ਦੀ ਤਾਰੀਖ ਦੇ ਵਿੱਚ ਇੰਨਾ ਜ਼ਲੀਲ ਹੋਏ ਹੋਣਗੇ ਜਿੰਨਾ ਮੈਂ ਵੇਖਿਆ ਕਿ ਜਿਹੜਾ ਤੁਸੀਂ ਉਹਨਾਂ ਨੂੰ ਕਰਤਾ। ਅਲਹਮਦੁਲਿਲਾ। ਤੇ ਇੰਨਾ ਕੁ ਬਰਦਾਸ਼ਤ ਕਰਨਾ ਪੈਣਾ ਵਾ ਇਨਸ਼ਾਅੱਲਾ ਤਾਲਾ। ਹਾਂ ਚਲੋ ਠੀਕ लाइलाक ये कौम ये नीसा बेटी के लाइलाक कौम है। कल उम्मे ने इन्होंने कुत्ता बनाए, असि थले वो करन लगे सारे। ਬਹੁਤੇ ਢੀਠ ਨੇ, ਬਹੁਤੇ ਸਾਰੇ ਢੀਠ ਨੇ। ਇਸ ਤਰ੍ਹਾਂ ਦੀ ਕੋਈ ਕੌਮ ਹੋ ਸਕਦੀ ਭਲਾ? ਆਪਣੇ ਆਪ ਨਾਲ ਝੂਠ ਬੋਲਣ ਦੇ ਸਾਹਮਣੇ ਸ਼ੀਸ਼ਾ ਰੱਖ ਕੇ ਤੇ ਆਪਣੇ ਆਪ ਨਾਲ ਝੂਠ ਪੇ ਬੋਲਦੇ ਨੇ, ਕਹਿੰਦੇ ਨੇ ਸਾਡੇ ਨਾਲ ਦੀ ਤੇ ਬਾਦਸ਼ਾਹ ਨੇਕ ਕੌਮ ਹੀ ਕੋਈ ਨਹੀਂ ਹੈ ਦੁਨੀਆ ਦੇ ਉੱਤੇ। ਹਾਲਾਂਕਿ ਇਹ ਸਾਰਾ ਦਿਨ ਕਿੰਨੀਆਂ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਨੇ, ਕਿਹੜੀ ਗਲਾਜ਼ਤ ਜਿਹੜੀ ਇਹਨਾਂ ਦੇ ਵਿੱਚ ਨਹੀਂ ਹੈ। ਲੇਕਿਨ ਗੱਲ ਉਹ ਇੰਜ ਕਰਦੇ ਸਨ, ਇੰਜ ਮਾਲੂਮ ਹੁੰਦਾ ਸੀ ਕਿ ਇਹ ਦੁਨੀਆ ਦੀ ਕੋਈ ਸਭ ਤੋਂ ਮੁੱਤਕੀ ਤੇ ਪਰਹੇਜ਼ਗਾਰ ਜੇ ਲੋਕਾਂ ਦੀ ਕੋਈ ਕਮਿਊਨਿਟੀ ਹੈ ਜਿਨ੍ਹਾਂ ਨੇ ਕਦੇ ਕੋਈ ਜੁਰਮ ਗੁਨਾਹ ਕੀਤਾ ਹੀ ਨਹੀਂ ਹੈ, ਐਡੇ ਮਾਸੂਮ ਬਸ ਇਸੇ ਤਰ੍ਹਾਂ ਦੇ ਨੇ। ਉਹ ਸੈਨੀ ਦੀ ਬਲੋਡ ਤੇ ਕੱਲ ਬੰਬਾਸਟਿਕ ਪਿਆਰ ਗਾਲਾਂ ਤੇ ਲੈਕਚਰ ਦਿੰਦਾ ਸੀ ਕਿ ਗੱਲ ਹੀ ਨਹੀਂ ਦੇਣੀ ਚਾਹੀਦੀ। ਲਓ ਲਾ ਲਓ ਸਾਹਿਬ। ਮੈਂ ਨੀਚੇ ਲਿਖਿਆ, ਮੈਂ ਕਿਹਾ ਯਾਰ ਬੰਬਾਸਟਿਕ ਤੂੰ ਤਾਂ ਕਮ ਤੋਂ ਕਮ ਨਾ ਗੱਲ ਕਰ। ਜੀ ਹਾਂ। ਉਹ ਨਾਸਰ ਹੈ, ਉਹ ਪਿੰਕ ਆਈਡੀ ਵਾਲਾ, ਉਹ ਪਹਿਲੇ ਇਸ ਤਰ੍ਹਾਂ ਦੀ ਗੱਲ ਘੱਟ ਕਰਦਾ ਸੀ। ਹੁਣ ਉਹ ਹਰ ਬਰੋਡ ਤੇ ਗਾਲਾਂ ਲਿਖਦਾ ਹੁੰਦਾ ਨੀਚੇ, ਹਰ ਬਰੋਡ ਤੇ ਗਾਲਾਂ ਕੱਢਦਾ ਜਾ ਕੇ।
ਜਿਹੜਾ ਬੰਦਾ ਇੱਥੇ ਜੇ ਪਹੁੰਚੇ ਨਾ ਜਿੱਥੇ ਨਾਸਰ ਪਹੁੰਚਿਆ ਹੈ, ਸਮਝੋ ਕਿ ਹੁਣ ਇਹਦਾ ਕੋਈ ਰਿਜ਼ਲਟ ਆਉਣ ਵਾਲਾ ਹੈ। ਇਹ ਗੱਲ ਯਾਦ ਰੱਖੋ, ਇਹ ਨਿਸ਼ਾਨੀ ਹੈ। ਜਦੋਂ ਬੰਦਾ ਇਹਨਾਂ ਹਰਕਤਾਂ ਤੋਂ ਉੱਤਰ ਆਵੇ ਨਾ ਤੇ ਸਮਝੋ ਕਿ ਇਹਦਾ ਹੁਣ ਕੋਈ ਰਿਜ਼ਲਟ ਆਉਣ ਵਾਲਾ ਹੈ। ਇਹ ਫਟਣ ਤੇ ਪੜੇ ਆ। ਕਈ ਬੰਦੇ ਅਸਾਂ ਵੇਖੇ ਨੇ, ਹਾਂ ਕਈ ਬੰਦੇ ਅਸਾਂ ਵੇਖੇ ਨੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ, ਬਾਅਦ 'ਚ ਫਿਰ ਆਂਦੇ ਨੇ ਵੀ ਲੋ ਵੀ ਲੱਗ ਗਿਆ ਸੀ ਪਤਾ, ਤੇ ਅਸੀਂ ਤਾਂ ਫਿਰ ਹੁਣ ਦੰਦਾਂ ਥੱਲੇ ਜੀਭ ਸੀ ਦਿੱਤੀ ਤੇ ਅਸੀਂ ਚੱਲੇ ਆ ਛੱਡ ਛੁੱਟ ਕੇ। अस्सलामु अलैकुम वरहमतुल्लाहि वबरकातुह। वालेकुम अस्सलाम। ਅਸਲਾਮ ਰਹਿਮਤੁਲਾਹ।